ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। क्या बात है मैं क्या जी आ गया वीकेंड है ते किद्दां ना आउंदे आउणा पैना सी तुहाडे बिना रह भी नहीं सकदे बुर्रा हाशे चारे पासे विच मैं ताया शौकी ते मैं हां हरमनप्रीत कौर बिल्कुल आ गई तुहाडे कोल ते फिलहाल बिल्लो बग्गे बिल्लियां दा की करेंगी बग्गे बिल्लियां दा की करेंगी कुछ नहीं कर संगली पा के घरे रखेगी और की करेगी ताया हां ए किसी आओ ब्याह हो गया ना संगली पैगी ओ बैच यही समझ ਹੋਰ ਸੁਣਾਦਾ ਹੈ ਕੀ ਹਾਲ ਚਾਲ ਨੇ ਕਿਤੇ ਹੁੰਦੀ ਹੈ ਮਿੱਟੀ ਤੇ ਕਿਤੇ ਹੁੰਦਾ ਹੈ ਘਟਾ ਕਿਤੇ ਹੁੰਦੀ ਹੈ ਮਿੱਟੀ ਤੇ ਕਿਤੇ ਹੁੰਦਾ ਹੈ ਘਟਾ ਵਿਆਹ ਤੋਂ ਬਾਅਦ ਬੰਦੇ ਦੇ ਗਲ 'ਚ ਪੈ ਜਾਂਦਾ ਹੈ ਪਟਾ ਤਾਇਆ ਸਾਰਿਆਂ ਦੇ ਉੱਤੇ ਗੱਲ ਲਾਗੂ ਨਹੀਂ ਕੀਤੀ ਜਾ ਸਕਦੀ ਤੇਰਾ ਕਿਹੜਾ ਹੋਇਆ ਵਿਆਹ ਤੂੰ ਤੇ ਪਾਣਾ ਹੀ ਤੇਰੇ ਕਿਹੜੇ ਪੈਣਾ ਤੂੰ ਰਹਿਣ ਦੇ ਤੂੰ ਐਗਜ਼ਾਮ ਟਾਈਮ ਦੇ ਵਿੱਚ ਤਾਇਆ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜਿਹੜੇ ਖੁਸ਼ ਵੀ ਹੁੰਦੇ ਨੇ ਵਿਆਹ ਕਰਾ ਕੇ ਦੇਖ ਬਈ ਕੁੱਤੇ ਦਾ ਪਟਾ ਵੀ ਘੜੀ ਕ ਲਾਣਾ ਪੈਂਦਾ ਹੁੰਦਾ ਤਾਂ ਕਿ ਖੁਰਕਣਾ ਪੈ ਜਾਏ ਠੀਕ ਹੈ ਤੂੰ ਉਸ ਟਾਈਮ ਤੇ ਵੇਖਿਆ ਜਦੋਂ ਲਾਇਆ ਹੋਣਾ ਤਾਇਆ ਹਾਂ ਹਾਸੇ ਚਾਰੇ ਪਾਸੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹੋ ਰਹੀਆਂ ਨੇ ਢੇਰ ਸਾਰੀਆਂ ਗੱਲਾਂ ਬਾਤਾਂ ਤੇ ਹੁਣ ਆਪਾਂ ਗੱਲਾਂ ਬਾਤਾਂ ਅੱਗੇ ਵਧਾਈਏ ਤਾਇਆ ਜੀ ਅਨੁਪਮਾ ਦੇਖ ਰਹੀ ਅੱਜ ਕੱਲ ਪ੍ਰੋਗਰਾਮ ਆਂਦਾ ਜਿਹੜਾ ਤਾਇਆ ਮੈਂ ਤਾਂ ਵੇਖ ਰਹੀ ਹਾਂ ਪਰ ਸਾਡੇ ਸਾਰੇ ਹੋ ਸਕਦਾ ਦਰਸ਼ਕ ਨਾ ਵੇਖ ਰਹੇ ਹੋਣ ਮੈਂ ਕਹਿੰਦਾ ਵਾ ਜਿਹੜੇ ਵੇਖ ਰਹੇ ਹੋਣਗੇ ਗੱਲਾਂ ਰਿਲੇਟ ਕਰਨਗੇ ਮਤਲਬ ਕਿ ਕਿਆ ਇਹ ਪ੍ਰੋਗਰਾਮ ਨੂੰ ਪਲਾਨ ਕਰਦੇ ਅੱਛਾ ਮਤਲਬ ਹਰ ਕੱਲਾ ਕਰੈਕਟਰ ਨਾ ਸਾਡੇ ਘਰ ਦੇ ਕਰੈਕਟਰ ਵਾਂਗੂ ਡਿਜ਼ਾਈਨ ਕੀਤਾ ਗਿਆ ਉਹ ਜਿਹੜੀ ਉਹ ਨਨਾਣ ਦਿਖਾਈ ਡੋਲੀ ਜਿਹੜੀ ਉਹ ਕਾਵਿਆ ਤੇ ਗੱਲ ਪੈ ਗਈ ਧੱਕਾ ਖਾ ਕੇ ਆ ਗਈ ਸੀ ਓਹੋ ਤਾਇਆ ਤੂੰ ਨਾ ਸਿੱਧਾ ਸਾਰੇ ਕਰੈਕਟਰਸ ਨੂੰ ਦੱਸ ਦੇ ਤਾਂ ਜੋ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਉਹਨਾਂ ਨੂੰ ਅਨੁਪਮਾ ਦੀ ਨਾਂ ਨੇ ਕੀ ਡੋਲੀ ਅਨੁਪਮਾ ਦਾ ਹੋ ਗਿਆ ਤਲਾਕ ਤੇ ਅਨੁਪਮਾ ਨੂੰ ਵੱਖਰੇ ਰੂਮ 'ਚ ਚਲ ਗਈ ਠੀਕ ਹੈ ਜੀ ਤੇ ਉਹ ਜੋ ਚਲ ਗਈ ਵੱਖਰੇ ਰੂਮ ਦੇ ਵਿੱਚ ਤੇ ਤੂੰ ਜੇ ਆਈ ਹੋਈ ਐ ਪੇਕੇ ਤੂੰ ਮਾੜਾ ਕੰਮ ਕਰ ਬਾਹਰ ਲੈ ਕੀ ਹੋ ਗਿਆ ਤੂੰ ਤਾਂ ਚੌਂਕੇ ਚੜਨਾ ਹੈਗਾ ਜੇ ਤੂੰ ਗੈਸ ਬਾਲ ਕੇ ਰੋਟੀ ਖਾਖਰੇ ਬਣਾ ਲੈ ਗੁਜਰਾਤੀ ਖਾਂਦੇ ਹੈਨਾ ਕਿਤੇ ਉਧਰੋਂ ਹੈਨਾ ਬਨਰਾਏ ਕਿਤੇ ਛੜਿਆ ਭੁੱਖਿਆ ਆਇਆ ਹੋਣਾ ਭੁੱਖਿਆ ਨਹੀਂ ਕਹਿ ਰਿਹਾ ਭੁੱਖਿਆ ਤਾਂ ਕਹਿ ਰਿਹਾ ਕਿ ਉਹਨੂੰ ਭੁੱਖ ਲੱਗੀ ਹੋਈ ਸੀ ਹੈਨਾ ਕਹਿੰਦੀ ਕਿਸੇ ਦਾ ਖਾਣਾ ਬਣਾने का मन नहीं था इसलिए हमने चीज कोश मंगा लिया कहते तू बना ला और ਉੱਥੇ ਹੈ ਕੌਣ ਬਣਾਉਣ ਵਾਲਾ ਬਾ ਕੋ ਵੈਸੇ ਨਹੀਂ ਬਾ ਦੇ ਵੈਸੇ ਗੋਡੇ ਰਹਿ ਗਏ ਆ ਹੈ ਕਿ ਨਹੀਂ ਉਹ ਤਾਂ ਸਤਾਰ ਪਤਾ ਨਹੀਂ ਕਿਹੜੀ ਵਜਾਣੀ ਉਹਨੇ ਪਤਾ ਨਹੀਂ ਕਿਹੜੀ ਅਰੀਜੀਤ ਸਿੰਘ ਕੋਲ ਗਿਰਦ ਲੱਗੀ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਹਾਸਾ ਆਉਂਦਾ ਹੈ ਤੂੰ ਆਪ ਮਾੜਾ ਕੇ ਖਾਣਾ ਖੁਣਾ ਟੀ ਟੋਸ ਮੰਗਾਤੇ ਉਹ ਵੀ ਵਿਚਾਰੇ ਨੇ ਖਿੱਚ ਕੇ ਖਾਦੇ ਕਿ ਲੈ ਵੀ ਬਿੱਲ ਪਵਾਟੇ ਮੈਨੂੰ ਹੁਣ ਭੈਣ ਹੈਗੀ ਕੀ ਕਹੀਏ ਕੱਲ ਨੂੰ ਭਨਵਈਆ ਬੋਲੇਗਾ ਕਿ ਦੱਸ ਇੰਨਾ ਨਹੀਂ ਸੀ ਕਰ ਸਕਦੇ ਹਾਂ ਬਿਲਕੁਲ ਸਭ ਤੋਂ ਚੰਗਾ ਹੈਗਾ ਉਹਦਾ ਸੋਹਰਾ ਅਨੁਪਮਾ ਦਾ ਜਿਹੜਾ ਉਹ ਵੈਸੇ ਕਿਤੇ ਹੋਮ ਕੁਆਰੰਟਾਈਨ ਹੋਇਆ ਪਿਆ ਆਰਾਮ ਨਾਲ ਵੀਡੀਓ ਕਾਲ ਤੇ ਜਾਏ ਉਹਨਾਂ ਦਾ ਵਧੀਆ ਵੈਸੇ ਮੈਂ ਤੇ ਆ ਨਾਟਕ 'ਚ ਵੇਖਿਆ ਕਿ ਸ਼ੂਟਿੰਗਾਂ ਵੀ ਵਰਕ ਫਰਮ ਹੋਮ ਹੋ ਜਾਂਦੀ ਹੈ ਹੋਰ ਕੀ ਉਹ ਮੈਂ ਕਹਿੰਦਾ ਮੋਬਾਈਲ ਤੇ ਹੁੰਦੇ ਆ ਮਾੜਾ ਪਰ ਵਜਨ ਦੇ ਕੇ ਚੱਲ ਜਾਂਦੇ ਨੇ ਉਹ ਮੈਂ ਕਹਿੰਦਾ ਮੈਨੂੰ ਤੇ ਪੂਰਾ ਪਤਾਸ਼ਾ ਰਾਮ ਬਾਪੂ ਲੱਗਦੀ ਉਹ ਮੈਂ ਸੁਣਿਆ ਹੈਗਾ ਕਿ ਉਹ ਬਾਬੇ ਨੂੰ ਬੇਲ ਮਿਲ ਗਈ ਹੈ ਹਾਂ ਤਾਇਆ ਬਾਬਾ ਬੇਲ ਮਿਲੀ ਤੇ ਨਾਲ ਹੀ ਬਾਬਾ ਕਹਿੰਦੇ ਮਤਲਬ ਬੇਲ ਨਹੀਂ ਮਿਲੀ ਤਾਇਆ ਹੇਅਰ ਯੂ ਆਰ ਰੋਂਗ ਹਾਂ ਪੈਰੋਲ ਮਿਲੀ ਹੈ ਉਹ ਚਲੋ ਇਹ ਆਈ ਗਏ ਕਿਹੜੇ ਅੰਦਰ ਜਾਂਦੇ ਛੇਤੀ ਹਾਂ ਨਹੀਂ ਪਰ ਇਹ ਪੈਰੋਲ ਜਿਹੜੀ ਹੈ ਸਿਰਫ 48 ਘੰਟਿਆਂ ਦੇ ਲਈ ਕਾਹਦੇ ਵਾਸਤੇ ਉਹ ਆਪਣੀ ਬਿਮਾਰ ਮਾਂ ਨੂੰ ਵੇਖਣਾ ਚਾਹੁੰਦੇ ਸੀ ਉਹਦੇ ਲਈ ਕਹਿੰਦੇ 21 ਦਿਨਾਂ ਦੀ ਪੈਰੋਲ ਦੀ ਅਰਜ਼ੀ ਦਿੱਤੀ ਗਈ ਸੀ ਜਿਹਦੇ ਚ ਉਹ ਸਿਰਫ 48 ਘੰਟੇ ਮਨਜ਼ੂਰ ਹੋਏ ਨੇ ਯਾਨੀ 2 ਦਿਨ ਓਕੇ ਤੇ ਫਿਰ ਸਿੱਧਾ ਫਾਰਮ ਹਾਊਸ ਕੋ ਗਏ ਤਾਂ 100 ਕੰਮ ਹੁੰਦੇ ਨੇ ਬੰਦੇ ਨੂੰ ਇਹੀ ਤੇ ਮੈਂ ਪੁੱਛਣਾ ਤਾਂ ਕਿਹੜੇ ਕੰਮ ਗਏ ਨੇ ਹੋ ਸਕਦਾ ਕੋਈ ਹੈ ਹੋ ਸਕਦਾ ਕੋਈ ਇੱਥੇ ਮੈਨੂੰ ਗਾਣਾ ਚੇਤੇ ਆ ਰਿਹਾ ਹੈ ਛੱਡ ਦਿੰਦਾ ਮੈਸੇਜ ਮਸ਼ੀਨ ਕਰਕੇ ਹੋਰ ਕਿਹੜੀ ਮਾਂ ਨਾਲ ਗੱਲਾਂ ਕਰਦਾ ਇਹ ਕੀ ਮਤਲਬ ਹੋਇਆ ਕਿ ਫਾਰਮ ਹਾਊਸ ਤੇ ਮੰਮੀ ਰਹਿੰਦੇ ਨਹੀਂ ਹੈਗੇ ਮੰਮੀ ਤਾਂ ਘਰ ਹੋਣਗੇ ਫਾਰਮ ਹਾਊਸ ਜਿਹੜੀ ਇੱਕ ਹੋਰ ਮੰਮੀ ਉਹਨੂੰ ਮਿਲਣ ਗਏ ਨੇ ਤਾਇਆ ਚੱਲ ਛੱਡ ਆਪਾਂ ਕੀ ਲੈਣਾ ਦੇਣਾ ਪਰ ਹਾਂ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਲੋਕੀ ਗੱਲਾਂ ਤਰ੍ਹਾਂ ਦੀਆਂ ਕਰ ਰਹੇ ਨੇ ਉਹ ਜੇ ਹੋਣੀਆਂ ਕਰਤੂਤਾਂ ਹੀ ਗੱਲਾਂ ਕਰਨ ਵਾਲੀਆਂ ਸੀਗੀਆਂ ਹਾਂ ਮੈਂ ਤੇ ਫਿਰ ਗੱਲਾਂ ਕਰਾਂ ਲੋਕੀ ਤੇ ਕੁਝ ਹੋਰ ਹੀ ਕੱਢਦੇ ਪਏ ਆ ਚੱਲ ਹੋ ਬਸ ਕਰਨਾ ਹੀ ਪੈਣਾ ਅੱਗੇ ਵੈਲਕਮ ਬੈਕ ਹਾਸੇ ਚਾਰੇ ਪਾਸੇ ਸੁਣ ਰਹੇ ਹੋ ਤਾਇਆ ਸ਼ੌਂਕੀ ਤੁਹਾਡੇ ਨਾਲ ਤੇ ਕਹਿੰਦੇ ਨੇ ਪੰਜਾਬ 'ਚ ਬਲੈਕ ਫੰਗਸ ਮਹਾਮਾਰੀ ਘੋਸ਼ਿਤ ਹੋ ਗਈ ਹਾਂ ਤਾਇਆ ਇਸ ਬਲੈਕ ਫੰਗਸ ਨੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਹੈ ਬਹੁਤ ਸਾਰੇ ਕੇਸ ਆ ਰਹੇ ਆ ਕੁਝ ਡੈਥਾਂ ਵੀ ਹੋਈਆਂ ਨੇ ਕਰੋਨਾ ਟਲਦਾ ਨਹੀਂ ਹੈਗਾ ਨਵੀਂ ਬਿਮਾਰੀ ਲੈ ਆਉਂਦੇ ਆਏ ਹਾਏ ਤਾਇਆ ਬਲੈਕ ਫੰਗਸ ਦੀ ਤਾਂ ਹਲੇ ਗੱਲ ਚੱਲੀ ਉਧਰੋਂ ਕਹਿੰਦੇ ਵਾਈਟ ਫੰਗਸ ਵੀ ਆ ਗਈ ਹੈ ਮੈਂ ਕੀ ਹੈਗਾ ਨਵਾਂ ਤਾਇਆ ਜਿਹੜਾ ਬਲੈਕ ਫੰਗਸ ਆ ਨਾ ਇਹ ਕਹਿੰਦੇ ਕਿ ਇੱਕ ਤਰ੍ਹਾਂ ਦੇ ਨਾਲ ਇਹ ਉੱਲੀ ਹੈ ਜਿਹੜੇ ਅੰਗ ਦੇ ਉੱਪਰ ਇਹ ਅਟੈਕ ਕਰਦੀ ਹੈ ਉਸ ਅੰਗ ਨੂੰ ਕੱਟਣਾ ਪੈ ਜਾਂਦਾ ਔਰ ਇਹ ਜਿਹੜੀ ਬਲੈਕ ਫੰਗਸ ਹੈ ਇਹ ਜ਼ਿਆਦਾਤਰ ਜਿਹੜੇ ਲੋਕ ਡਾਇਬਟਿਕ ਨੇ
ਜਿਹੜੇ ਲੋਕ ਕਰੋਨਾ ਤੋਂ ਠੀਕ ਹੋਏ ਨੇ, ਜਿਨ੍ਹਾਂ ਦੀ ਇਮਿਊਨਿਟੀ ਸਟਰੋਂਗ ਨਹੀਂ ਆ, ਉਹਨਾਂ ਨੂੰ ਬਹੁਤ ਛੇਤੀ ਅਟੈਕ ਕਰਦੀ ਹੈ ਇਹ ਬਿਮਾਰੀ। ਡਰਨ ਵਾਲੀ ਗੱਲ ਹੈ, ਭਾਵੇਂ ਕਰੋਨਾ ਹੋਇਆ ਨਹੀਂ ਹੋਇਆ, ਪਰ ਜੇ ਤੁਹਾਡੇ ਘਰ 'ਚ ਕਿਸੇ ਨੂੰ ਸ਼ੂਗਰ ਹੈਗੀ ਹੈ, ਉਹ ਆਪਣਾ ਖਿਆਲ ਰੱਖ। ਅਸਲ 'ਚ ਸਟੀਰੋਇਡਸ ਦੀ ਵੱਧ ਵਰਤੋਂ ਕਰਨ ਦੇ ਨਾਲ, ਕਿਉਂਕਿ ਜਦੋਂ ਕਰੋਨਾ ਹੁੰਦਾ ਕਿਸੇ ਨੂੰ ਤਾਂ ਉਸ ਤੋਂ ਬਾਅਦ ਸਟੀਰੋਇਡਸ ਦਿੱਤੇ ਜਾਂਦੇ ਨੇ, ਤੇ ਡਾਕਟਰਸ ਇਹ ਕਹਿੰਦੇ ਨੇ ਕਿ ਸਟੀਰੋਇਡਸ ਦੀ ਵਰਤੋਂ ਵੱਧ ਕਰਨ ਦੇ ਨਾਲ ਇਹ ਬਿਮਾਰੀ ਹੋ ਰਹੀ ਆ। ਔਰ ਜਿਹੜੀ ਵਾਈਟ ਫੰਗਸ ਆ ਉਹ ਕਹਿੰਦੇ ਸਿੱਧਾ ਕਿਡਨੀਆਂ ਦੇ ਉੱਪਰ ਅਟੈਕ ਕਰ ਰਹੀ ਹੈ। ਮਤਲਬ ਕਿ ਜੇ ਸਟੀਰੋਇਡ ਲੈਂਦੇ ਪਏ ਹੋ ਤੇ ਕੁੱਤਿਆਂ ਵਾਂਗ ਪਾਣੀ ਪੀਣਾ ਪਏਗਾ, ਕਿਉਂਕਿ ਕਿਸੇ ਵੀ ਇਦਾਂ ਦੇ ਕੈਮੀਕਲ ਦਾ ਜਾਂ ਦਵਾਈ ਦਾ ਹੱਲ ਪਾਣੀ ਹੀ ਹੁੰਦਾ। ਜਦੋਂ ਜ਼ਿਆਦਾ ਪਾਣੀ ਇਨਟੇਕ ਕਰੋਗੇ ਅੰਦਰ ਗਰਮੀ ਨਹੀਂ ਪਏਗੀ, ਕੰਮ ਓਕੇ ਰਿਪੋਰਟ ਰਹੂਗਾ। ਬਲਕਿ ਮੈਂ ਇਹਦੇ ਉੱਤੇ ਕੋਈ ਤਰਕ ਨਹੀਂ ਦੇ ਰਿਹਾ, ਪਰ ਮੈਂ ਇੰਨਾ ਸੁਣਿਆ, ਮੈਂ ਜਦੋਂ ਜਿਮ ਜਾਂਦਾ ਸੀਗਾ ਨਾ, ਜਦੋਂ ਮੈਂ 6 ਪੈਕ ਤੋਂ 12 ਪੈਕ ਬਣ ਗਏ ਸੀਗੇ, ਤਾਂ ਮੈਂ ਵੀ ਇੱਕ ਪਾਊਡਰ ਲਿਆ ਸੀਗਾ, ਤੇ ਮੈਨੂੰ ਮੇਰੇ ਕੋਚ ਨੇ ਕਿਹਾ ਸੀਗਾ ਕਿ ਪਾਣੀ ਵੱਧ ਤੋਂ ਵੱਧ ਪੀਓ, ਪਾਣੀ ਨਾਲ ਹਰ ਚੀਜ਼ ਡਿਸੋਲਵ ਹੋ ਜਾਂਦੀ ਹੈ। ਓਕੇ, ਪਰ ਲੋਕਾਂ ਨੂੰ ਇੱਕੋ ਹੀ ਸਲਾਹ ਹੈ ਕਿ ਭਾਈ ਬਚੋ ਬਚੋ ਬਚੋ, ਤੇ ਜੋ ਡਾਕਟਰਸ ਕਹਿੰਦੇ ਨੇ ਉਹੀ ਕਰੋ। ਬਸ ਡਾਕਟਰਾਂ ਮਗਰ ਲੱਗੋ, ਡਾਕਟਰ ਸਦਾਈ ਨਹੀਂ ਬੈਠੇ, ਉਹਨਾਂ ਨੇ ਬਹੁਤ ਪੈਸੇ ਲਾਏ ਨੇ, ਬਹੁਤ ਮਿਹਨਤ ਲਾਈ ਹੈ, ਕਿੰਨੇ ਸਾਲ ਭੰਨੇ ਆ, ਫਿਰ ਜਾ ਕੇ ਡਿਗਰੀਆਂ ਮਿਲੀਆਂ ਨੇ। ਇਹ ਕੋਈ ਦੁਕਾਨ ਤੋਂ ਨਹੀਂ ਮਿਲ ਜਾਂਦੀਆਂ ਕਿ ਪਾਈਆ ਦੇ ਦਿਓ, ਅੱਧਾ ਕਿਲੋ ਦੇ ਦਿਓ। ਮਿੱਤਰੋ ਅੰਕਲ ਆਏ ਸੀ, ਉਹ ਆਂਦੇ ਰਹਿੰਦੇ ਆ। ਕੀ ਕਹਿ ਗਏ? ਨਵਾਂ ਨਾਰਾ ਦੇ ਕੇ ਗਏ ਨੇ। ਕੀ ਨਾਰਾ? ਕਹਿੰਦੇ ਜਿੱਥੇ ਬਿਮਾਰ ਉੱਥੇ ਇਲਾਜ। ਜਿੱਥੇ ਬਿਮਾਰ ਉੱਥੇ ਇਲਾਜ। ਅੱਛਾ 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 ਅੱਛਾ, ਪਰ ਹੋ ਤੇ ਕੁਝ ਹੋਰ ਹੀ ਰਿਹਾ। ਪਰ ਮੈਂ ਪੁੱਛਣਾ ਚਾਹੁੰਦੀ ਸੀ, ਜਿੱਥੇ ਬਿਮਾਰ ਨਹੀਂ ਹੁੰਦਾ ਕਦੇ ਉੱਥੇ ਵੀ ਇਲਾਜ ਹੁੰਦਾ? ਉਹੀ ਤੇ ਗੱਲ ਹੈ, ਕਾਮਨ ਸੈਂਸ ਲੋਕੀ ਵਰਤਦੇ ਨਹੀਂ ਹੈਗੇ ਆਪਣੀ। ਜਿੱਥੇ ਬਿਮਾਰ ਉੱਥੇ ਜਿੱਥੇ ਬਿਮਾਰ ਉੱਥੇ ਇਲਾਜ। ਮੈਂ ਹੁੰਦਾ ਮੈਂ ਨਾਰਾ ਉਹ ਦੇਣਾ ਸੀਗਾ, ਜਿੱਥੇ ਬਿਮਾਰ ਉੱਥੇ ਫਰੂਟ। ਆਪਾਂ ਜਾਂਦੇ ਨੇ ਨਾ ਫਰੂਟ ਨਹੀਂ ਤਾਂ ਇੱਕ ਹੋਰ ਹੋ ਸਕਦਾ ਸੀ, ਜਿੱਥੇ ਬਿਮਾਰ ਉੱਥੇ ਮਸਰਾਂ ਦੀ ਦਾਲ। ਨਹੀਂ, ਜਿੱਥੇ ਬਿਮਾਰ ਉੱਥੇ ਅਨਾਰ। ਇੱਕ ਬਿਮਾਰ 100 ਅਨਾਰ। 100 ਬਿਮਾਰ ਇੱਕ ਅਨਾਰ। ਇੱਕ ਬਿਮਾਰ ਨੂੰ 100 ਅਨਾਰ ਖਵਾਓ। ਇਸ ਟਾਈਮ ਇਮਿਊਨਿਟੀ ਘਟੀ ਪਈ ਹੈ, ਤੁਸੀਂ ਨਾ ਟਾਈਮ ਦੇ ਅਕੋਰਡਿੰਗ ਚੇਂਜ ਨਹੀਂ ਹੁੰਦੇ ਹੈਗੇ, ਗੱਲ ਨੂੰ ਸਮਝਿਆ ਕਰੋ। ਹਾਂ ਬਿਲਕੁਲ ਸਹੀ ਹੈ, ਪਰ ਉਹਨਾਂ ਨੇ ਗੱਲਾਂ ਬੜੀਆਂ ਕੀਤੀਆਂ। ਗੱਲਾਂ ਹੀ ਕਰਦੇ ਪਏ ਨੇ, ਹੋਰ ਕੀਤੀਆਂ ਕੀ ਇਹਨਾਂ ਨੇ? ਮੈਨੂੰ ਕੰਮ ਘਨਾਓ ਕੋਈ, ਮੈਂ ਗੱਲਾਂ ਹੀ, ਮੈਨੂੰ ਗੱਲਾਂ ਮੇਰੇ ਕੋਲ ਸਾਰੀਆਂ ਯਾਦ ਨੇ। ਚਲੋ ਬਲੈਕ ਫੰਗਸ ਆ ਗਈ ਹੈ, 2 ਗੱਲਾਂ ਕਰੀਏ। ਮਤਲਬ ਬੈ ਜਾ ਸੁਣ ਆਪਣੀ, ਮਤਲਬ ਕਹਿ ਜਾ ਫੰਗਸ ਤੇ ਵਾਈਟ ਫੰਗਸ ਆ ਗਈ ਹੈ। ਮੋਦੀ ਸਾਹਿਬ ਵੀ ਦੁਖੀ ਸੀਗੇ ਕਾਫੀ ਕਿ ਐਤਕੀ ਮਨ ਕੀ ਬਾਤ ਚ ਬੋਲਣਾ ਕੀ ਹੈ। ਹੁਣ ਚਲੋ ਅੱਧੇ ਘੰਟੇ ਜਿਹੜੀ ਕਰਨੀ ਹੈ ਗੱਲਬਾਤ, ਉਹਦੇ ਕੋਲ ਟੌਪਿਕ ਆ ਗਿਆ। ਨਹੀਂ ਆ ਵੀਡੀਓ ਕਾਨਫਰੰਸਿੰਗ ਜਿਹੜੀ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਕਹਿੰਦੇ ਵਾਰਾਣਸੀ ਦੇ ਡਾਕਟਰਸ, ਪੈਰਾਮੈਡੀਕਲ ਸਟਾਫ ਤੇ ਹੋਰ ਜਿਹੜੇ ਫਰੰਟ ਲਾਈਨ ਸਿਹਤ ਕਰਮਚਾਰੀ ਆ, ਉਹਨਾਂ ਦੇ ਨਾਲ ਗੱਲ ਕੀਤੀ ਹੈ। ਪੰਜਾਬ ਵਾਲਿਆਂ ਨੇ ਵੀ ਕਰ ਲੈਂਦੇ, ਪੰਜਾਬ ਵਾਲਿਆਂ ਕੋਈ ਡਾਕਟਰ ਨਹੀਂ ਹੈਗੇ। ਤੈਨੂੰ ਪਤਾ ਨਹੀਂ ਤਾਇਆ ਵਾਰਾਣਸੀ ਤੇ ਪੰਜਾਬ 'ਚ ਫਰਕ ਕੀ ਹੈ? ਕੀ ਫਰਕ ਹੈ? ਆਪਣਾ ਖੇਤਰ ਵੀ ਕੋਈ ਚੀਜ਼ ਹੁੰਦੀ ਹੈ। ਓਕੇ ਓਕੇ ਓਕੇ, ਆਪਣਾ ਇਲਾਕਾ, ਆਪਣਾ ਏਰੀਆ, ਆਪਣਾ ਸੂਬਾ। ਅੱਛਾ, ਜਿੱਥੇ ਮਤਲਬ ਸ਼ਮਸ਼ਾਨ ਵੀ ਨਹੀਂ ਮਿਲਦਾ ਪਿਆ ਇਸ ਟਾਈਮ। ਹਾਂ ਬਸ ਮਤਲਬ ਠੀਕ ਹੈ, ਸ਼ੁਕਰ ਹੈ ਫਿਰ ਇਹ ਸੂਬਾ ਤੁਹਾਡਾ ਨਹੀਂ ਹੈਗਾ। ਹਾਂ ਤੇ ਫਿਰ ਮੈਂ ਕਹਿੰਦਾ ਪਿਆ ਸੀ, ਆਪਣਾ ਕੀ ਕਹਿੰਦੇ ਨੇ ਇਹਨਾਂ ਦਾ, ਗੁਜਰਾਤ ਨਹੀਂ ਹੈ? ਓਹੋ ਗੁਜਰਾਤ ਤਾਂ ਹੈ, ਪਰ ਯੂਪੀ 'ਚ ਵੀ ਤਾਂ ਆਪ ਦੀ ਸਰਕਾਰ ਹੈ। ਉਹ ਮੈਂ ਕਿਹਾ ਆਪ ਦੀ ਨਹੀਂ ਹੈਗੀ, ਬੀਜੇਪੀ ਦੀ ਹੈ। ਓਹੋ ਮੇਰੇ ਕਹਿੰਦਾ ਮਤਲਬ ਇਹਨਾਂ ਦੀ ਆਪਣੀ। ਅੱਛਾ ਅੱਛਾ ਇਦਾਂ ਕਹਿ। ਹਾਂ ਉਹ ਕਹਿੰਦੇ ਵੀ ਕਾਸ਼ੀ ਦੇ ਸੇਵਾਦਾਰ ਹੋਣ ਦਾ ਨਾਤੇ ਮੈਂ ਹਰ ਕਾਸ਼ੀ ਨਿਵਾਸੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਹ ਕਾਸ਼ੀ ਨਿਵਾਸੀ ਨੇ ਕਹਿੰਦੇ ਨੇ, ਉਹ ਇਹ ਤੇ ਕਹਿੰਦੇ ਗੁਜਰਾਤ 'ਚ ਜੰਮੇ ਸੀ। ਹੁਣ ਉਹਨਾਂ ਨੇ ਕਹਿਤਾ ਵੀ ਉਹ ਕਾਸ਼ੀ ਨਿਵਾਸੀ ਨੇ। ਇਹ ਵਾਰੀ ਵਾਰੀ ਜੰਮੇ ਨੇ, ਕਿਸ਼ਤਾਂ 'ਚ ਇਕੱਠੇ ਨਹੀਂ ਹੋਏ ਇੱਕੋ ਵਾਰੀ। ਕਦੀ ਕਹਿੰਦੇ ਨੇ ਮੈਂ ਪਹਾੜਾਂ ਚਲਾ ਗਿਆ ਸੀ, ਕਦੀ ਕਹਿੰਦੇ ਮੈਂ ਸਮੁੰਦਰ ਥਲ ਤੇ ਪਹੁੰਚ ਗਿਆ ਸੀ, ਕਦੇ ਕਿਤੇ ਕਦੇ ਕਿਤੇ। ਮੈਂ ਕਹਿੰਦਾ ਵਾ ਯਾਰ ਕਮਾਲ ਹੋ ਗਈ ਹੈ ਇਹਨਾਂ ਤੇ। ਮੈਂ ਕਿਹਾ ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਤਾਇਆ ਹਾਂਜੀ ਇੱਕ ਸੈਂਸੇਸ਼ਨਲ ਨਿਊਜ਼ ਸੁਣਾਵਾ। ਕੀ ਭਲਿਆ? ਸੁਣ ਕੇ ਹੈਰਾਨ ਹੋ ਜਾਏਗਾ। ਸੁਣਾ ਵਿਆਹ ਦੀ ਗੱਲ। ਕਿਹਦੇ? ਪੰਜਾਬ ਦੇ ਵਿੱਚ ਹੋਇਆ ਇੱਕ। ਕਿਹਦਾ? ਮੈਨੂੰ ਕੀ ਪਤਾ ਕਿਹਦਾ, ਮੈਨੂੰ ਕਿਹੜਾ ਵਿਆਹ ਦਾ ਕਾਰਡ ਆਇਆ ਸੀ। ਖਬਰ ਕੀ ਹੈ? ਓਹੋ ਏਦਾਂ ਪੁੱਛਣਾ ਤਾਇਆ। ਫਿਰੋਜ਼ਪੁਰ ਦੀ ਛੋਣੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਆਈ ਸੀ। ਕੀ ਆਈ ਹੈ? ਉੱਥੇ ਕਹਿੰਦੇ ਵਿਆਹ ਦੇ ਦੌਰਾਨ ਇੱਕ ਲਾੜੀ 7 ਫੇਰੇ ਲੈਣ ਮਗਰੋਂ ਇਹੋ ਜਿਹਾ ਕਾਰਨਾਮਾ ਕਰ ਦਿੱਤਾ। ਕੀ ਹੋਇਆ? ਜਿਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਸੀ। ਕੀ ਮੰਡਪ 'ਚ ਫੂਕ ਮਾਰਤੀ? ਨਹੀਂ ਤਾਇਆ, 7 ਫੇਰੇ ਲੈਂਦਿਆਂ ਹੀ ਲਾੜੀ ਗਹਿਣੇ ਤੇ 80,000 ਰੁਪਏ 80,000 ਰੁਪਏ ਠੀਕ ਹੈ ਲੈ ਕੇ ਫਰਾਰ ਹੋ ਗਈ ਸਾਰਿਆਂ ਸਾਹਮਣੇ। ਤੇ ਹੋਰ ਮਤਲਬ ਸਾਰਿਆਂ ਸਾਹਮਣੇ ਵੈਸੇ ਕੋਈ ਫਰਾਰ ਹੁੰਦਾ? ਫਿਰ ਕੀ ਕਹਿ ਕੇ ਕਿਹਾ ਉਹਨੇ ਜੋ ਨਿਕਲਣ ਲੱਗੀ ਸੀਗੀ? ਤਾਇਆ ਚੋਰੀ ਨਿਕਲ ਗਈ ਅਗਲੀ।
ਕਿ ਨਿਕਲੀ ਕਿਸੇ ਨਾਲ ਨਿਕਲੀ, ਕੱਲੀ ਨਿਕਲ ਗਈ? ਅਸਲ 'ਚ ਇਹ ਲਾੜੇ ਨੇ ਦੱਸਿਆ, ਉਹ ਕਹਿੰਦਾ ਕਿ ਮੈਂ ਹਰਿਆਣੇ ਦੇ ਕੈਥਲ ਦਾ ਰਹਿਣ ਵਾਲਾ ਤੇ ਮੇਰਾ ਰਿਸ਼ਤਾ ਜਿਹੜਾ ਉਹ ਫਿਰੋਜ਼ਪੁਰ ਦੇ ਵਿੱਚ ਇੱਕ ਵਿਚੋਲੇ ਦੀ ਮਦਦ ਦੇ ਨਾਲ ਇੱਕ ਕੁੜੀ ਦੇ ਨਾਲ ਹੋਇਆ ਸੀ। ਵਿਚੋਲੇ ਦਾ ਕੀ ਹਾਲ ਹੈ? ਸਾਰੀ ਖਬਰ ਛੱਡ ਦਿਓ ਮੈਨੂੰ ਵਿਚੋਲੇ ਦਾ ਹਾਲ ਚ ਨਾ ਹੋਇਆ। ਜੋ ਚਲੋ ਭੱਜ ਗਈ ਕਿਤੇ ਹੋਰ ਵੱਸ ਜੂਗੀ, ਇਹਦਾ ਵੀ ਵਿਆਹ ਹੋ ਜਾਊਗਾ। ਵਿਚੋਲਾ ਜਿਉਂਦਾ ਪਤਾ ਨਹੀਂ ਤਾਇਆ। ਚਲੋ ਰੱਬ ਹੀ। ਸਭ ਤੋਂ ਵੱਡੀ ਚੀਜ਼ ਤੇ ਇਸ ਵਿਆਹ 'ਚ ਸੈਂਸੇਸ਼ਨਲ ਇਹ ਸੀ ਵੀ ਕੁੜੀ ਨੇ ਜਿਵੇਂ ਫੇਰੇ ਲਏ ਨਾ, ਘਰ ਵਾਲੇ ਨੂੰ ਕਹਿੰਦੀ ਵੀ ਮੈਂ ਬੜਾ ਬਾਜ਼ਾਰ ਜਾਣਾ, ਕੋਈ ਖਰੀਦਦਾਰੀ ਕਰਨੀ ਹੈ। ਉਸ ਟਾਈਮ ਕਿਹੜੀ ਕਰਨੀ ਸੀਗੀ? ਉਹ ਚੋਲ ਲੈ ਕੇ ਜਿਹੜੇ ਪਿੱਛੇ ਛੁੱਟਨੇ ਹੁੰਦੇ ਜਾਣ ਲੱਗੇ। ਪਤਾ ਨਹੀਂ, ਉਹ ਵੀ ਕਹਿੰਦਾ ਠੀਕ ਹੈ ਚਲਾ ਜਾ। ਅੱਛਾ। ਤੇ ਉਹਨੇ ਉਹਦੇ ਇੱਕ ਰਿਸ਼ਤੇਦਾਰ ਤੋਂ 80,000 ਰੁਪਏ ਵੀ ਲੈ ਲਏ। ਦੱਸ। ਤੇ ਗਹਿਣੇ ਵੀ ਫੜ ਲਏ। ਹੋਏ ਹੋਏ। ਬਸ ਮੁੜ। ਹਾਂ ਅੱਛਾ, ਬਲਕਾਰ ਸਿੱਧੂ ਸਾਹਿਬ ਜੋ ਕਿ ਆ ਗਏ ਨੇ ਆਮ ਆਦਮੀ ਪਾਰਟੀ ਵਿੱਚ। ਮੇਰਾ ਗਾਣਾ ਸੀਗਾ ਮੈਨੂੰ ਲੈ ਡੋਰੀਆ ਮਾਂ ਗੇ ਤੀਆਂ ਦੇ ਜਨਰੇ। ਤੀਆਂ ਦੇ ਨਹੀਂ, ਤੀਆਂ ਦੇ। ਮੇਰਾ ਥੋੜਾ ਹੋ ਜਾਂਦਾ ਫਰਕ ਹੈਗਾ ਸ਼ਿਆਰੀ ਬਿਹਾਰੀ ਦਾ। ਓਕੇ ਠੀਕ ਹੈ ਨਾ। ਹੁਣ ਗਾਣਾ ਚੇਂਜ ਹੋ ਜਾਣਾ। ਕਿਹੜਾ? ਮੈਨੂੰ ਕੁੜਤਾ ਪਜਾਮਾ ਲੈ ਦੇ ਆ ਗਏ ਵੋਟਾਂ ਦੇ ਜਨਰੇ। ਆਹੋ ਕੁੜਤਾ ਪਜਾਮਾ ਤਾਂ ਕਿਉਂਕਿ ਆਪ ਚ ਗਏ ਆ ਤਾਇਆ। ਹੱਥ ਵੱਲ ਜਾਂਦੇ ਫਿਰ ਪਜਾਮੀ ਹੋਣੀ ਸੀ ਟਾਈਟ ਵਾਲੀ। ਉਹ ਕਹਿੰਦੇ ਦੇਖ ਤੈਨੂੰ ਪਤਾ ਨਹੀਂ ਹਿਸਟਰੀ ਬਲਕਾਰ ਸਿੱਧੂ ਦੀ ਹਿਸਟਰੀ ਕੀ ਹੈ? ਤਾਇਆ ਪਹਿਲਾਂ ਇਹ ਸੀ ਆਮ ਆਦਮੀ ਪਾਰਟੀ 'ਚ। ਅੱਛਾ। ਉਥੋਂ ਭਾਲਦੇ ਸੀ ਟਿਕਟ। ਅੱਛਾ। ਟਿਕਟ ਮਿਲੀ ਨਹੀਂ। ਫਿਰ ਇਹ ਆਜ਼ਾਦ ਖੜੇ ਹੋ ਗਏ। ਫਿਰ ਜਿੱਤੇ ਨਹੀਂ। ਅੱਛਾ। ਫਿਰ ਇਹ ਚਲ ਗਏ ਕਾਂਗਰਸ 'ਚ। ਅੱਛਾ। ਫਿਰ ਤੈਨੂੰ ਪਤਾ ਹੀ ਹੈ ਉਸ ਤੋਂ ਬਾਅਦ। ਅੱਛਾ। ਤੇ ਦੁਬਾਰਾ ਹੁਣ ਫਿਰ ਆ ਗਏ। ਜਿਹਦੀ ਗੋਦ ਸਿੱਧੂ ਹੈਗੀ ਟਿਕਦਾ ਹੀ ਨਹੀਂ ਕਿਤੇ। ਤਾਇਆ ਲੋਕੀ ਇਹ ਗੱਲਾਂ ਕਰਦੇ ਨੇ ਵੈਸੇ ਸਾਰੀਆਂ। ਤੇ ਗੱਲ ਹੈਗੀ ਹੈ, ਮੈਂ ਕਹਿਣਾ ਪਿਆ ਵਾਂ ਇਹਨਾਂ ਨੂੰ ਆਪ ਚ ਵੀ ਨਹੀਂ ਜਾਣਾ ਚਾਹੀਦਾ। ਇਹ ਬਲਕਾਰ ਸਿੱਧੂ ਮਿਲਣ ਨਵਜੋਤ ਸਿੰਘ ਸਿੱਧੂ ਨੂੰ, ਹੈ ਨਾ, ਇਹ ਦੋਨੋਂ ਵਿਚਾਰੇ ਆਪਸ ਚ ਮਿਲਣ ਤੇ ਆਪਣੀ ਕੋਈ ਪਾर्टी कर ही करना। भाई को भाई मिले कर लंबे। हाँ सिद्धू डेमोक्रेटिक अलायंस है। हाँ सिद्धू डेमोक्रेटिक एसडीके। अच्छा ਉਹ ਧਿਆਨ ਹੈ ਕਿ ਠੀਕ ਹੈ ਜੀ। ਹੈ ਨਹੀਂ ਇੱਕ ਮੈਂ ਕਹਿੰਦਾ ਸਪੀਚ ਦਵੇ, ਦੂਜਾ ਗਾਣੇ ਗਾਏ। ਵਾਹ ਮਨ ਪਰਚਾਵਾ ਤੇ ਹੋ ਹੀ ਗਿਆ। ਚਲੋ ਹੋਰ ਕੁਝ ਹੋਵੇ ਨਾ ਵੀ ਰੈਲੀਆਂ ਚ ਖਾੜਾ ਤੇ ਲੱਗੂ। ਮੈਨੂੰ ਲੈ ਦੇ ਡੋਰੀਆ ਮਾਂ ਆ ਗਏ ਉਹ ਦਿਨ ਨੇੜੇ ਤੀਆਂ ਦੇ। ਹਾਂ ਮੈਂ ਤਾਈਓ ਮੈਂ ਵਰਡ ਖਾ ਗਿਆ ਨਾ, ਮੈਂ ਕਿਹਾ ਗਲਤ ਹੋ ਜਾਂਦਾ ਹੈ। ਵੈਲਕਮ ਬੈਕ ਹਾਸ਼ੇ ਚਾਰੇ ਪਾਸੇ ਸੁਣ ਰਹੇ ਹੋ। ਮੈਂ ਤਾਇਆ ਸ਼ੌਂਕੀ ਤੁਹਾਡੇ ਨਾਲ ਹੈਗਾ। ਤਾਇਆ ਉਧਰ ਹੋਰ ਨਵੀਂ ਖਬਰ ਆ ਗਈ। ਕੀ ਭਲਾ? ਕਹਿੰਦੇ ਚੀਨ ਦੇ ਝੋਂਗ ਸ਼ਾਨਸ਼ਾਨ ਨੂੰ ਪਿੱਛੇ ਛੱਡ। ਕਿਹਨੂੰ? ਝੋਂਗ ਸ਼ਾਨਸ਼ਾਨ। ਇਹ ਕੀ ਹੈ? ਬੰਦੇ ਦਾ ਨਾਮ ਹੈ। ਇਹ ਨਾਮ ਹੈ? ਹਾਂ ਮੈਨੂੰ ਸ਼ਮਸ਼ਾਨ ਸੁਣਿਆ ਸੀ। ਤਾਇਆ ਵੈਸੇ ਵੀ ਹਾਂ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਬੰਦਾ ਹੈ। ਅੱਛਾ ਹਾਂ ਓਕੇ ਓਕੇ। ਇਹ ਛੇੜ ਕੀ ਪਾਉਂਦੇ ਹੋਣਗੇ? ਮਤਲਬ ਜਿਹੜੇ ਟੌਪ 10 ਅਮੀਰ ਨੇ ਨਾ ਦੁਨੀਆ ਦੇ, ਉਹਨਾਂ ਦੇ ਵਿੱਚ ਇੱਕ ਝੋਂਗ ਸ਼ਾਨਸ਼ਾਨ ਵੀ। ਅੱਛਾ ਅੱਛਾ। ਇਹਦੀ ਛੇੜ ਪੈਂਦੀ ਹੋਣੀ ਹੈ ਕਿਉਂਕਿ ਜੇ ਸਾਡੇ ਇੱਥੇ ਕੋਈ ਐਵੇਂ ਤਾਂ ਆਪਾਂ ਨੂੰ ਢੋਂਗੀ ਕਵਾਂਗੇ, ਇਹਨੂੰ ਝੋਂਗੀ ਕਹਿੰਦੇ ਹੋਣੇ। ਬਿਲਕੁਲ। ਉਹਨੂੰ ਪਿੱਛੇ ਛੱਡ ਕੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਗੌਤਮ ਅਡਾਨੀ। ਮੈਂ ਤੇਰਾ ਕਿਰਪਾ ਬਰਸਤੀ ਰਹੇਗੀ। ਆਇਆ ਹੈ ਕੀ ਹੋਇਆ? ਇਹ ਬਸ ਏਦਾਂ ਹੀ ਹੈ, ਕਿਰਪਾ ਬਰਸੀ ਹੈ, ਬੰਦਾ ਅਮੀਰ ਹੋਇਆ। ਦੇਖੋ ਬਈ ਜੋ ਸਰਕਾਰ ਦਾ ਟੀਚਾ ਸੀਗਾ ਪੂਰਾ ਹੁੰਦਾ ਨਜ਼ਰ ਆ ਰਿਹਾ। ਕੌਣ ਕਹਿੰਦਾ ਵਿਕਾਸ ਨਹੀਂ ਹੋਇਆ? ਇਹ ਦੋ ਬੰਦਿਆਂ ਨੂੰ ਪੁੱਛੋ ਕਿਉਂ ਨਹੀਂ ਹੋਇਆ। ਹਮ ਦੋ ਹਮਾਰੇ ਦੋ, ਮਿਹਨਤ ਕਰਤੇ ਰਹੋ। ਵੈਲਕਮ ਬੈਕ ਹਾਸ਼ੇ ਚਾਰੇ ਪਾਸੇ ਵਿੱਚ ਤਾਇਆ ਸ਼ੌਂਕੀ ਤੁਹਾਡੇ ਨਾਲ ਹੈਗਾ ਜੀ। ਹਾਂ ਤੇ ਕਹਿੰਦੇ ਲੋਕਾਂ ਨੇ ਬੜਾ ਪੰਗਾ ਪੁੰਗਾ ਪਾਇਆ ਤੇ ਕੰਗਨਾ ਰਣੌਤ ਉਹਨੇ ਆਪਣੇ ਫਿਰ ਸੋਸ਼ਲ ਮੀਡੀਆ ਉੱਤੇ ਆਪਣੀ ਨੈਗੇਟਿਵ ਆਈ ਰਿਪੋਰਟ ਉਹ ਵੀ ਪਾਈ ਹੈ ਕਿ ਆ ਦੇਖੋ ਮੇਰਾ ਨੈਗੇਟਿਵ ਆ ਗਈ ਆ। ਅੱਛਾ ਆਹੋ ਵੈਸੇ ਨਾ ਇਹ ਬੀਬੀ ਵੀ ਲਾਂਤਾ ਖੱਟਣ ਮੇਰੇ ਹਿਸਾਬ ਨਾਲ ਨਾ ਜੇ ਇਹਨੇ ਲੋਕਾਂ ਤੋਂ ਪਿਆਰ ਮੁਹੱਬਤ ਲੈਣਾ ਇਹ ਨਾ ਆਪਣੀ ਪ੍ਰਸਕ੍ਰਿਪਸ਼ਨ ਪਾ ਦੇਵੇ ਗੂਗਲ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਕਿਤੇ ਵੀ ਕਿ ਆ ਮੈਂ ਮੈਂਟਲ ਹਸਪੀਟਲ ਤੋਂ ਇਲਾਜ ਕਰਾ ਰਹੀ ਹਾਂ, ਆ ਡਾਕਟਰ ਨੇ ਦਵਾਈਆਂ ਲਿਖੀਆਂ ਨੇ ਮੈਂ ਖਾ ਰਹੀ ਹਾਂ। ਲੋਕਾਂ ਨੇ ਸਹਾਨੂਭੂਤੀ ਦੇ ਕੇ ਇਹ ਫਿਲਮ ਆਪ ਹੀ ਲਾਂਚ ਕਰਵਾ ਦੇਣੀ ਕਿ ਪਤਾ ਨਹੀਂ ਕਦੋਂ ਇਹਦਾ ਕੰਮ ਜ਼ਿਆਦਾ ਖਰਾਬ ਹੋ ਜਾਏ, ਫਿਲਮ ਕਰਵਾ ਦਿਓ। ਨਹੀਂ ਤਾਇਆ ਗੱਲ ਇਹ ਹੈ ਵੀ ਇਹ ਬੀਬੀ ਆਪਣੀ ਜ਼ੁਬਾਨ ਨਹੀਂ ਬੰਦ ਕਰ ਲੈ ਨਾ, ਲੋਕਾਂ ਤੋਂ ਤਾਂ ਹੀ ਸਹਾਨੂਭੂਤੀ ਮਿਲਦੀ। ਇਹ ਫਿਰ ਮੌਨ ਵਰਤ ਧਾਰ ਲੈ ਤਾਂ ਸੱਚੀ ਹੈ ਨਾ। ਮੈਂ ਕਹਿੰਦਾ ਮੈਂ ਮੈਕਲੋਡਗੰਜ ਜਾ ਕੇ ਦਲਾਈ ਲਾਮਾ ਜੀ ਨੂੰ ਮਿਲੇ, ਉਹ ਥੋੜੇ ਕਹਿੰਦੇ ਸੈਸ਼ਨ ਲਵਾਨ ਘੜੀ ਕੇ ਚੁੱਪ ਕਰਕੇ ਬੈਠੇ, ਹੈ ਨਾ। ਗੱਲ ਸਹੀ ਹੈ ਨਾ। ਜਾਂ ਤੇ ਉਹ ਪਹਾੜ ਤੇ ਜਾਵੇ ਉੱਥੇ ਤਪੱਸਿਆ ਕਰੇ, ਜੇ ਨਹੀਂ ਹੁੰਦੀ ਤਪੱਸਿਆ ਹਿਮਾਚਲ ਦਾ ਆਪਣਾ ਘਰ, ਉੱਥੇ ਵੀ ਪਹਾੜ ਦਿਲਕਸ਼ ਦਿਲਫਰੇਬ ਪਹਾੜ ਹੈਗੇ, ਉੱਥੇ ਜਾਵੇ ਤਪੱਸਿਆ ਕਰੇ, ਨਹੀਂ ਹੁੰਦੀ ਉੱਥੇ ਪਹਾੜ ਤੋਂ ਛਾਲ ਮਾਰ ਦੇ। ਤਾਇਆ ਤੇਰੀ ਤਾਂ ਜਾਣ ਪਛਾਣ ਬਹੁਤ ਹੈ ਬਾਲੀਵੁੱਡ ਚ, ਕਦੀ ਮਲਿਕਾ ਸ਼ਰਾਵਤ ਕੋ ਜੈਕਲਿਨ ਫਰਨਾਂਡੇਜ਼। ਉਹ ਇਹਨਾਂ ਨੂੰ ਉਹ ਨਹੀਂ ਲਾਂਦੀਆਂ ਮੂੰਹ ਇਹਨੂੰ, ਉਹ ਕਹਿੰਦੇ ਰਹਿਣ ਦੇ ਭੁੰਡਾਂ ਦੀ ਖੱਖਰ ਦੇ ਵੱਡਾ ਕੌਣ ਮਾਰੇ। ਵੈਲਕਮ ਹੈ ਉਹ ਸੌਰੀ ਜਾਣ ਦਾ ਟਾਈਮ ਹੈ ਨਾ। ਹਾਂ ਤਾਇਆ ਤੂੰ ਰੋਜ਼ ਭੁੱਲ ਜਾਣਾ, ਕੋਈ ਚੱਕਰ ਨਹੀਂ। ਵੀਕਐਂਡ ਹੈ ਮੇਰਾ, ਵੀਕਐਂਡ ਸ਼ੁੱਕਰਵਾਰ ਹੈ ਕਿਉਂਕਿ ਆਪਾਂ ਸ਼ਨੀਵਾਰ ਆਂਦੇ ਨਹੀਂ ਹੈਗੇ। ਫਿਲਹਾਲ ਤੁਸੀਂ ਆਪਣਾ ਵੀਕਐਂਡ ਆਪਣੇ ਘਰ ਰਹਿ ਕੇ ਆਪਣੇ ਨਿਕਟਤਮ ਪ੍ਰਤੀਦਵੰਦੀਆਂ ਨਾਲ, ਸੌਰੀ ਘਰ ਦੇ ਮੈਂਬਰਾਂ ਨਾਲ। ਵੈਸੇ ਸਾਰਿਆਂ ਦਾ ਵੀਕਐਂਡ ਸ਼ੁੱਕਰਵਾਰ ਹੀ ਹੁੰਦਾ ਨਾ ਕਿਉਂਕਿ ਸ਼ਨੀਵਾਰ ਤੋਂ ਫਿਰ ਐਂਡ ਹੀ ਹੋ ਜਾਂਦਾ। ਨਿਕਟਤਮ ਪ੍ਰਤੀਦਵੰਦੀ ਮੈਂ ਕਹਿ ਰਿਹਾ ਹਾਂ ਤੁਹਾਡੀ ਨਿਕਟਤਮ ਪ੍ਰਤੀਦਵੰਦੀ ਤੁਹਾਡੀ ਵਾਈਫ। ਨਿਕਟਤਮ ਪ੍ਰਤੀਦਵੰਦੀ ਉਹ ਕੀ ਹੁੰਦਾ? ਮਤਲਬ ਕਿ ਕੰਪੀਟੀਟਰ। ਅੱਛਾ ਹਾਂ, ਉਹਦੇ ਨਾਲ ਤੁਸੀਂ ਆਪਣਾ ਟਾਈਮ ਸਪੈਂਡ ਕਰੋ
ਉਹਨੂੰ ਜਾਣੋ ਪਹਿਚਾਨੋ। ਜੇ ਤੁਹਾਨੂੰ 10% ਵੀ ਤੁਹਾਡੀ ਲੇਡੀ ਸਮਝ ਆ ਜਾਂਦੀ ਹੈ ਫਿਰ ਤੁਸੀਂ ਦੁਨੀਆ ਧਾਰ ਲਈ ਹੈ। ਤੇ ਤਾਇਆ ਨਹੀਂ ਤੇ ਛਿੱਤਰ ਤਾਂ ਹੈਗਾ ਹੀ ਹੈ। ਤੂੰ ਕਿਹਦੇ ਨਾਲ ਟਾਈਮ ਸਪੈਂਡ ਕਰਨਾ? ਇਹ ਇੱਕ ਸੀਕ੍ਰੇਟ ਹੈ। I will reveal on Monday. I have some new dates planned. Oh my God. Wait and watch. ਮੁਸਕਰਾਉਂਦੇ ਰਹੋ ਤੇ ਸੁਣਦੇ ਰਹੋ ਹਾਸੇ ਚਾਰੇ ਪਾਸੇ। ਫੇਸਬੁੱਕ ਤੇ ਹਾਸੇ ਚਾਰੇ ਪਾਸੇ ਨਹੀਂ, ਤਾਇਆ ਸ਼ੌਂਕੀ ਦੇ ਨਾਮ ਤੋਂ ਹੈਗਾ। ਆਜੋ ਫਟਾਫਟ ਲੱਭ ਲਿਓ।